ਦਿਲਜੀਤ ਦੋਸਾਂਝ ਨੂੰ ਸੱਚ ਬੋਲਣ ਤੇ ਆਰਐਸਐਸ ਵੱਲੋਂ ਧਮਕੀਆਂ। ਦਿਲਜੀਤ ਦੋਸਾਂਝ ਨੇ ਮੋਦੀ ਮੁਨਾਫਕਤ ਨੂੰ ਕੀਤਾ ਇੱਕ ਵਾਰ ਫੇਰ ਨੰਗਿਆ। ਮੈਦਾਨ ਵਿੱਚ ਤੇ ਕ੍ਰਿਕਟ ਮੈਚ ਜਿੱਤ ਗਈ ਮੋਦੀ ਪਾਲਿਸੀ, ਪਰ ਇਖਲਾਕੀ ਤੌਰ ਤੇ ਹਾਰ ਗਈ। ਮੈਦਾਨ ਵਿੱਚ ਤੇ ਕ੍ਰਿਕਟ ਮੈਚ ਜਿੱਤ ਗਈ ਇੰਡੀਅਨ ਟੀਮ, ਪਰ ਮੋਦੀ ਪਾਲਿਸੀ ਦਾ ਕਰਕੇ ਇਖਲਾਕੀ ਤੌਰ ਤੇ ਹਾਰ ਗਈ। ਦੁਨੀਆ ਵਿੱਚ ਥੂ ਥੂ ਹੋ ਰਹੀ ਹੈ ਉਹਨਾਂ ਦੀ ਇਸ ਸ਼ਰਮਨਾਕ ਕਾਰਕਰਦਗੀ ਔਰ ਅਮਲ ਤੇ। ਹਾਂਜੀ, ਕੀ ਹਾਲ ਹੈ ਪਿਆਰਿਓ, ਠੀਕ ਠਾਕ ਹੋ? ਅੱਜ ਫਿਰ ਮੈਂ ਦਿਲਜੀਤ ਦੋਸਾਂਝ ਮਿੱਤਰ ਪਿਆਰੇ ਦੀ ਸਟੇਟਮੈਂਟ ਲੈ ਕੇ ਆਏ ਹਾਂ ਔਰ ਇਹ ਸਟੇਟਮੈਂਟ ਉਹਨਾਂ ਨੇ ਕਾਫੀ ਪਹਿਲੇ ਦਿੱਤੀ ਸੀ, ਲੇਕਿਨ ਮੈਂ ਇਸ ਕਰਕੇ ਇਹਦੇ ਤੇ ਗੱਲ ਨਹੀਂ ਸੀ ਕੀਤੀ ਕਿਉਂਕਿ ਮੈਨੂੰ ਪਤਾ ਸੀ ਕਿ ਆਰਐਸਐਸ ਔਰ ਮੋਦੀ ਔਰ ਗੋਦੀ ਮੀਡੀਆ ਔਰ ਜਿਹੜੇ ਅੰਨੇ ਭਗਤ ਨੇ ਉਹਨਾਂ ਵੱਲੋਂ ਇਹਦੇ ਤੇ ਕਾਫੀ ਸਾਰਾ ਰਿਐਕਸ਼ਨ ਆਏਗਾ। ਉਹੀ ਹੋਇਆ ਕਿਉਂਕਿ ਉਦੋਂ ਸਿਰਫ ਗੱਲ ਹੋ ਸਕਦੀ ਸੀ ਕਿ ਇਹ ਦਿਲਜੀਤ ਦੋਸਾਂਝ ਨੇ ਸਟੇਟਮੈਂਟ ਦਿੱਤੀ ਹੈ, ਉਹਨਾਂ ਦੀ ਮੁਨਾਫਕਤ ਨੂੰ ਨੰਗਿਆਂ ਕੀਤਾ ਹੈ, ਪਰ ਉਹਦੇ ਤੇ ਰਿਐਕਟ ਕੀ ਹੁੰਦਾ ਹੈ ਮੈਂ ਉਹਦਾ ਇੰਤਜ਼ਾਰ ਕਰ ਰਿਹਾ ਸੀ ਔਰ ਉਹ ਰਿਐਕਟ ਸਾਹਮਣੇ ਆ ਗਿਆ। ਮਲੇਸ਼ੀਆ ਕੋਲਾਲੰਪੁਰ ਦੇ ਵਿੱਚ ਜਦੋਂ ਦਿਲਜੀਤ ਦੋਸਾਂਝ ਨੇ ਇਸ ਮੁਨਾਫਕਤ ਤੋਂ ਪਰਦਾ ਚੁੱਕਿਆ ਕਿ ਮੇਰੀ ਫਿਲਮ ਸਰਦਾਰ ਜੀ 3 ਤੇ ਪਹਿਲਗਾਮ ਦਾ ਜੋ ਨਾਟਕ ਹੋਇਆ, ਨਾਟਕ ਮੈਂ ਇਸ ਕਰਕੇ ਕਹਾਂਗਾ ਕਿ ਅਜੇ ਤੱਕ ਉਹ ਲੋਕ ਨਹੀਂ ਪੜ੍ਹੇ ਜਾ ਚੁੱਕੇ ਔਰ ਇਹਨਾਂ ਦੇ ਆਪਣੇ ਜਿਹੜੇ ਸੈਨਿਕ ਨੇ, ਫੌਜੀ ਆਫੀਸਰਸ ਨੇ, ਐਨਾਲਿਸਟ ਨੇ ਔਰ ਤਜਜ਼ੀਆਕਾਰ ਨੇ, ਉਹ ਦੱਸ ਚੁੱਕੇ ਨੇ ਕਿ ਇਹ ਪੋਸੀਬਲ ਹੀ ਨਹੀਂ ਹੈ ਜਿੱਥੇ ਅਟੈਕ ਹੋਇਆ ਕੋਈ ਵੀ ਬਾਰਡਰ ਕ੍ਰਾਸ ਕਰ ਸਕੇ। ਔਰ ਫਿਰ ਕੀ ਹੋਇਆ ਕਿ ਉਹ ਅਜੇ ਤੱਕ ਫੜੇ ਨਹੀਂ ਜਾ ਚੁੱਕੇ। ਤੁਸੀਂ ਅੰਦਾਜ਼ਾ ਕਰੋ ਕਿ ਮੋਦੀ ਕਿਸ ਹੱਦ ਤੱਕ ਜਾ ਸਕਦਾ ਹੈ ਕਿ ਆਪਣੀ ਹੀ ਜਿਨ੍ਹਾਂ ਦੇ ਸਿਰ ਦੇ ਉੱਤੇ ਉਹ ਇਹ ਸਾਰੀ ਪੋਲਿਟਿਕਸ ਕਰ ਰਿਹਾ ਹੈ, ਸਿਆਸਤ ਕਰ ਰਿਹਾ ਹੈ, ਮਾਸੂਮ ਹਿੰਦੂਆਂ ਨੂੰ ਕਤਲ ਕਰਵਾ ਦਿੱਤਾ ਸਿਰਫ ਔਰ ਸਿਰਫ ਆਪਣੀ ਪੋਲਿਟਿਕਸ ਨੂੰ ਚਮਕਾਉਣ ਵਾਸਤੇ। ਮਾਸੂਮ ਹਿੰਦੂਆਂ ਨੂੰ ਕਤਲ ਕਰਵਾਇਆ ਔਰ ਜੋ ਬਹੁਤ ਦੁਖਦਾਇਕ ਹੈ, ਉਹਦੇ ਤੇ ਬਹੁਤ ਦੁੱਖ ਹੈ ਕਿ ਇਹ ਨਹੀਂ ਸੀ ਹੋਣਾ ਚਾਹੀਦਾ। ਇਹੋ ਜਿਹਾ ਕਾਰਾ ਕਿਤੇ ਵੀ ਨਹੀਂ ਹੋਣਾ ਚਾਹੀਦਾ, ਬਲਕਿ ਇਹੋ ਜਿਹੇ ਘੱਲੂਕਾਰੇ ਜਿਹੜੇ ਨੇ ਮੋਦੀ ਦੀ ਲਿਸਟ ਵਿੱਚ ਬਹੁਤ ਪੁਰਾਣੇ ਨੇ। ਇਹ ਬਹੁਤ ਪਹਿਲੇ ਤੋਂ ਕਰਦਾ ਆਇਆ ਔਰ ਆਪਣੇ ਹੀ ਲੋਕਾਂ ਨਾਲ ਅਤਿਆਚਾਰ ਵੀ ਕੀਤਾ, ਉਹਨਾਂ ਦਾ ਕਤਲੇਆਮ ਵੀ ਕਰਵਾਇਆ ਸਿਰਫ ਔਰ ਸਿਰਫ ਆਪਣੀ ਸਿਆਸਤ ਚਮਕਾਉਣ ਵਾਸਤੇ। ਫਿਰ ਅਸੀਂ ਗੱਲ ਕਰਨੇ ਹਾਂ ਦਿਲਜੀਤ ਦੀ ਸਟੇਟਮੈਂਟ ਤੇ। ਕੋਲਾਲੰਪੁਰ ਮਲੇਸ਼ੀਆ ਕੌਂਸਲ ਦੇ ਵਿੱਚ ਦਿਲਜੀਤ ਨੇ ਫਿਰ ਇਹ ਕਹਿਤਾ ਕਿ ਅਸੀਂ ਬੜੇ ਭਰੇ ਪੀਤੇ ਹਾਂ, ਸਾਡੇ ਨਾਲ ਜੋ ਹੋ ਰਿਹਾ ਹੈ ਉਹ ਸਾਰਿਆਂ ਨੂੰ ਪਤਾ ਹੈ, ਪਰ ਮੋਦੀ ਦੀ ਮੁਨਾਫਕਤ ਵੇਖੋ ਕਿ ਪੰਜਾਬੀਆਂ ਦੇ ਹਰ ਅਮਲ ਦੇ ਉੱਤੇ ਰੋਕ ਟੋਕ ਲਾਈ ਜਾਂਦੀ ਹੈ, ਜਦ ਕਿ ਜਿੱਥੇ ਇਹਦੇ ਅਮਿਤ ਸ਼ਾਹ ਦਾ ਆਪਣਾ ਫਾਇਦਾ ਹੈ, ਇਹਦੇ ਬੇਲੀ ਦਾ, ਉਹਦੇ ਪੁੱਤਰ ਦਾ, ਉੱਥੇ ਸਾਰੇ ਕੰਮ ਠੀਕ ਨੇ। ਔਰ ਪਾਕਿਸਤਾਨ ਨਾਲ ਮੈਚ ਵੀ ਹੋ ਰਿਹਾ ਹੈ, ਜਦ ਕਿ ਇਹ ਜਿਹੜਾ ਵਾਕਿਆ ਪਹਿਲਗਾਮ ਦਾ ਉਸ ਤੋਂ ਪਹਿਲੇ ਬਣ ਚੁੱਕੀ ਸੀ ਮੂਵੀ ਸਰਦਾਰ ਜੀ 3। ਲੇਕਿਨ ਇਹ ਹੁਣ ਜਦੋਂ ਕਿ ਪੂਰੀ ਦੁਨੀਆ ਦੇ ਵਿੱਚ ਮੋਦੀ ਦੀ ਪਾਲਿਸੀਜ਼ ਤੇ ਤੂ ਹੋ ਰਹੀ ਹੈ ਔਰ ਉਹਦੇ ਨਾਲ ਕੋਈ ਨਹੀਂ ਖਲੋਤਾ, ਉਸ ਵੇਲੇ ਇਹ ਆਪਣੇ ਪੈਸੇ ਬਣਾਉਣ ਦੇ ਵਿੱਚ ਜੁਟੇ ਹੋਏ ਨੇ। ਦਿਲਜੀਤ ਨੇ ਜਦੋਂ ਇਹ ਸਟੇਟਮੈਂਟ ਦਿੱਤੀ, ਉਸ ਤੋਂ ਬਾਅਦ ਤੁਸੀਂ ਆਰਐਸਐਸ ਦਾ ਜਿਹੜਾ ਆਫੀਸ਼ੀਅਲ ਟਵੀਟ ਹੈਗਾ, ਉਹਨਾਂ ਦਾ ਟਵਿੱਟਰ ਹੈ ਜਿਹੜਾ, ਉਹਦੇ ਤੇ ਜਾ ਕੇ ਵੇਖੋ ਕਿ ਦਿਲਜੀਤ ਦੋਸਾਂਝ ਵਾਸਤੇ ਕਿਸ ਤਰ੍ਹਾਂ ਦੀਆਂ ਧਮਕੀਆਂ ਆ ਰਹੀਆਂ ਨੇ ਕਿ ਉਹ ਗੱਲ ਵੀ ਨਾ ਕਰੇ, ਉਹ ਬੋਲੇ ਵੀ ਨਾ। ਇਹ ਵੇਖੋ ਤੁਸੀਂ ਦੋਗਲਾਪਨ ਪੰਜਾਬੀਆਂ ਵਾਸਤੇ ਤੇ ਉਹਨਾਂ ਦਾ ਆਪਣੇ ਵਾਸਤੇ। ਔਰ ਇੱਥੇ ਗੱਲ ਮੈਂ ਅੱਗੇ ਹੋਰ ਜਾ ਕੇ ਕਰਾਂਗਾ ਕਿ ਜਿੱਥੇ ਇਹਨਾਂ ਦੀ ਆਪਣੀ ਜਿਹੜੀ ਪੈਸਿਆਂ ਦਾ ਮਾਮਲਾ ਹੁੰਦਾ ਹੈ, ਜਿੱਥੇ ਇਹਨਾਂ ਦੀ ਇਕਨੋਮੀ ਸੈੱਟ ਹੁੰਦੀ ਹੈ ਆਪਣੀ ਜ਼ਾਤੀ, ਮੁਲਕ ਦੀ ਨਹੀਂ, ਦੇਸ਼ ਦੀ ਨਹੀਂ, ਇਹਨਾਂ ਦੀ ਜ਼ਾਤੀ ਆਪਣੀ ਜੇਬ ਭਰਦੀ ਹੈ, ਉੱਥੇ ਸਭ ਠੀਕ ਹੈ। ਔਰ ਜਿੱਥੇ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਕੁਝ ਹਾਸਲ ਹਸੂਲ ਨਹੀਂ ਹੋਣਾ, ਉੱਥੇ ਕੁਝ ਠੀਕ ਨਹੀਂ ਹੈ। ਸੋ ਇਹਦੇ ਤੇ ਦਿਲਜੀਤ ਨੇ ਖੁੱਲ ਕੇ ਗੱਲ ਕੀਤੀ ਹੈ ਕਿ ਅਸੀਂ ਪੰਜਾਬੀ ਕਦੀ ਵੀ ਨਾ ਤੇ ਗੱਦਾਰ ਹੋ ਸਕਨੇ ਆ, ਨਾ ਕਿਸੇ ਦਾ ਮਾੜਾ ਸੋਚ ਸਕਨੇ ਆ। ਅਸੀਂ ਹਮੇਸ਼ਾ ਪੰਜਾਬੀਆਂ ਨੇ ਭਲਾ ਹੀ ਕੀਤਾ ਹੈ, ਚੰਗਾ ਹੀ ਕੀਤਾ ਹੈ, ਪਰ ਜਿਨ੍ਹਾਂ ਦੇ ਅੰਦਰ ਗੱਦਾਰੀ ਹੈ, ਜਿਨ੍ਹਾਂ ਦੇ ਦਿਮਾਗ 'ਚ ਗੱਦਾਰੀ ਹੈ, ਜਿਹੜੇ ਆਪਣੇ ਮੁਫਾਦ ਵਾਸਤੇ, ਆਪਣੇ ਹਿੱਤ ਵਾਸਤੇ ਆਪਣੇ ਹੀ ਲੋਕਾਂ ਦਾ ਕਤਲ ਵੀ ਕਰਵਾ ਸਕਦੇ ਨੇ, ਇਹ ਸਾਰੀ ਪਾਲਿਸੀਜ਼ ਉਹਨਾਂ ਦੀਆਂ ਨੇ। ਦੂਜੀ ਗੱਲ ਕਰਨੇ ਆ ਕਿ ਕ੍ਰਿਕਟ
ਇੱਕ ਖੇਡ ਹੈ ਔਰ ਉਹਨੂੰ ਖੇਡ ਕਰਕੇ ਹੀ ਲੈਣਾ ਚਾਹੀਦਾ ਹੈ। ਪਰ ਮੋਦੀ ਨੇ ਉਹਨੂੰ ਵੀ ਪੋਲਿਟਿਕਸ ਦੇ ਵਿੱਚ ਪਾ ਦਿੱਤਾ, ਉਹਨੂੰ ਸਿਆਸਤ 'ਚ ਪਾ ਦਿੱਤਾ। ਔਰ ਜਿੰਨੀ ਟੀਮ ਸੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹੱਥ ਨਹੀਂ ਮਿਲਾਉਣਾ ਪਾਕਿਸਤਾਨੀ ਟੀਮ ਨਾਲ। ਇਹਦੇ ਤੇ ਤੋਂ ਇਹ ਲਾਨਤ ਹੋਈ ਪੂਰੀ ਦੁਨੀਆ 'ਚ ਕਿ ਇਹ ਕੀ ਹੈ ਬਈ। ਇਹ ਤੇ ਇੱਕ ਇਖਲਾਕੀ ਤੌਰ ਦੇ ਉੱਤੇ ਇੱਕ ਆਮ ਲੋਕਾਂ ਦਾ ਜਿਹੜਾ ਸਪੋਰਟਸਮੈਨ ਸਪਿਰਿਟ ਕਹਿੰਦੇ ਨੇ ਇਹਨੂੰ, ਉਹਨਾਂ ਦੀ ਇੱਕ ਤਾਕਤ ਕਹਿੰਦੇ ਨੇ, ਜਿਹੜੀ ਅਸਲ ਵਿੱਚ ਜਿਹੜਾ ਸਪੋਰਟਸਮੈਨ ਹੁੰਦਾ ਹੈ ਉਹਦੇ ਵਿੱਚ ਸਹਿਨ ਸ਼ਕਤੀ ਔਰ ਇਹ ਸਾਰੀਆਂ ਚੀਜ਼ਾਂ ਨਾਲ ਹੁੰਦੀਆਂ ਨੇ। ਉਹਦੇ ਉੱਤੇ ਵੀ ਇਹਨੇ ਰੋਕ ਲਾ ਦਿੱਤੀ ਕਿ ਤੁਸੀਂ ਹੱਥ ਨਹੀਂ ਮਿਲਾ ਸਕਦੇ। ਫਿਰ ਕੀ ਹੋਇਆ, ਚਲੋ ਮੈਚ ਮੈਦਾਨ ਵਿੱਚ ਜਿੱਤ ਗਏ, ਚੰਗੀ ਗੱਲ ਹੈ ਕਿ ਅੱਛੀ ਖੇਡ ਨੂੰ ਦਾਤ ਦੇਣੀ ਚਾਹੀਦੀ ਹੈ ਔਰ ਖੇਡ ਨੂੰ ਖੇਡ ਹੀ ਸਮਝਣਾ ਚਾਹੀਦਾ ਹੈ। ਫਿਰ ਇਹਨਾਂ ਨੇ ਜੋ ਕੀਤਾ ਹੈ, ਮੌਹਸਿਨ ਨਕਵੀ ਜੋ ਏਸ਼ੀਅਨ ਕ੍ਰਿਕਟ ਦੇ ਚੇਅਰਮੈਨ ਨੇ, ਉਹਦੇ ਕੋਲੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਹੁਣ ਟਰਾਫੀ ਲੈਣ ਤੋਂ ਇਨਕਾਰ ਕੀਤਾ ਤੇ ਕੀ ਹੋਇਆ, ਕੁਝ ਵੀ ਨਹੀਂ। ਇਹ ਟਰਾਫੀ ਲਏ ਬਗੈਰ ਮੈਦਾਨ ਚੋਂ ਚਲੇ ਗਏ ਨੇ। ਲੇਕਿਨ ਮੋਦੀ ਅੱਜ ਹੈ ਕੱਲ ਨਹੀਂ। ਇਹੀ ਖਿਡਾਰੀ ਕੱਲ ਮੈਦਾਨ 'ਚ ਆਉਣਗੇ ਤੇ ਕਿਹਦੇ ਮੂੰਹ ਨਾਲ ਹੱਥ ਮਿਲਾਉਣਗੇ। ਇਹਦੇ ਖਿਡਾਰੀਆਂ ਨੂੰ ਵੀ ਸੋਚਣਾ ਚਾਹੀਦਾ ਸੀ। ਮੋਦੀ ਪਾਲਿਸੀ ਇਸ ਕਦਰ ਖਤਰਨਾਕ ਹੈ ਕਿ ਉਹ ਸਾਨੂੰ ਆਪਸੀ ਲੋਕਾਂ ਦੇ ਮੇਲ ਜੋਲ ਨੂੰ ਵੀ ਤੋੜੀ ਜਾ ਰਹੀ ਹੈ। ਉਹਨੂੰ ਵੀ ਆਪਸ ਦੇ ਵਿੱਚ ਮਿਲਦਿਆਂ ਨਹੀਂ ਰਹਿਣ ਦੇਣਾ ਚਾਹੁੰਦੇ। ਸੋ ਅੱਜ ਜਿਹੜੀ ਗੱਲ ਮੈਂ ਇਸ ਕਰਕੇ ਕੁਝ ਦਿਨ ਇਹ ਲੇਟ ਕੀਤੀ ਹੈ ਕਿ ਖਾਸ ਕਰਕੇ ਇਹਨਾਂ ਦੇ ਰਵੱਈਏ ਵੇਖੋ, ਅੱਜ ਵੀ ਪੰਜਾਬੀਆਂ ਦੇ ਖਿਲਾਫ, ਪੰਜਾਬ ਦੇ ਖਿਲਾਫ ਕਿੰਨਾ ਜ਼ਹਿਰ ਹੈ ਇਹਨਾਂ ਦੇ ਦਿਲ ਦਿਮਾਗ ਦੇ ਵਿੱਚ। ਔਰ ਇਖਲਾਕੀ ਤੌਰ ਤੇ ਜਿੱਤਣਾ ਸਦਾ ਵਾਸਤੇ ਜਿੱਤਣਾ ਹੁੰਦਾ ਹੈ। ਇਹ ਖੇਡਾਂ ਅੱਜ ਹੈ ਨੇ, ਕੱਲ ਹੋਰ ਕਿਤੇ ਹੋ ਰਹੀਆਂ ਨੇ। ਇਹਨਾਂ ਖਿਡਾਰੀਆਂ ਨੇ ਵੀ ਮਿਲਦੇ ਰਹਿਣਾ, ਖੇਡਾਂ ਵੀ ਹੁੰਦੀਆਂ ਰਹਿਣੀਆਂ ਨੇ। ਪਰ ਇਹ ਖਿਡਾਰੀ ਜਿਨ੍ਹਾਂ ਮੋਦੀ ਪਾਲਿਸੀ ਦਾ ਕਰਕੇ ਹੱਥ ਨਹੀਂ ਮਿਲਾਏ, ਕੱਲ ਨੂੰ ਸ਼ਰਮਿੰਦੇ ਹੋਣਗੇ ਇੱਕ ਦੂਸਰੇ ਨੂੰ ਮਿਲਦੇ ਹੋਏ। ਹਾਲਾਂਕਿ ਸਾਰੇ ਖਿਡਾਰੀ ਇੱਕ ਦੂਸਰੇ ਦੇ ਮਿੱਤਰ ਬੇਲੀ ਨੇ, ਯਾਰ ਦੋਸਤ ਨੇ। ਸਾਨੂੰ ਨੇੜੇ ਆਉਣਾ ਚਾਹੀਦਾ ਹੈ ਇਖਲਾਕੀ ਤੌਰ ਤੇ, ਆਪਣੇ ਇਖਲਾਕ ਦੇ ਜ਼ੋਰ ਤੇ। ਜਿਹੜੀਆਂ ਮਾੜੀਆਂ ਚੀਜ਼ਾਂ ਨੇ, ਜਿਹੜੀਆਂ ਬੁਰੀਆਂ ਨੇ, ਉਹਨਾਂ ਨੂੰ ਖਤਮ ਹੋਣਾ ਚਾਹੀਦਾ ਹੈ ਔਰ ਚੰਗੀਆਂ ਨੂੰ ਆਉਣਾ ਚਾਹੀਦਾ ਹੈ। ਪਰ ਮੋਦੀ ਜਿੰਨਾ ਚਿਰ ਮੌਜੂਦ ਹੈ ਉਹਨਾਂ ਚਿਰ ਕਿਸੇ ਚੰਗੀ ਚੀਜ਼ ਦੀ ਕੋਈ ਆਸ ਨਹੀਂ ਹੈ, ਚੰਗੀ ਗੱਲ ਦੀ ਕੋਈ ਆਸ ਨਹੀਂ ਹੈ। ਉਹਨੇ ਪੂਰੇ ਹਿੰਦੁਸਤਾਨ ਨੂੰ ਇੰਤਹਾ ਪਸੰਦੀ ਦੇ ਵਿੱਚ ਧੱਕ ਦਿੱਤਾ ਹੈ। ਤੁਸੀਂ ਉਹਦੀ ਪਾਲਿਸੀਜ਼ ਵੇਖੋ ਕਿ ਹਿੰਦੁਸਤਾਨ ਦੇ ਵਿੱਚ ਉਹਦੇ ਜਿੰਨੇ ਵੀ ਚਮਚੇ ਚਪਾੜੇ ਜਿੰਨੇ ਵੀ ਨੇ, ਉਹਨਾਂ ਦੇ ਖਿਲਾਫ ਜਲੂਸ ਨਿਕਲ ਰਹੇ ਨੇ। ਮੋਦੀ ਦੀਆਂ ਪਾਲਿਸੀਆਂ ਦੇ ਖਿਲਾਫ ਜਲੂਸ ਨਿਕਲ ਰਹੇ ਨੇ। ਔਰ ਮੋਦੀ ਨੇ ਇਹ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ ਔਰ ਸਿਰਫ ਮੁਖਾਲਫ ਹੈ ਤੇ ਪੰਜਾਬੀਆਂ ਦਾ ਹੈ, ਪੰਜਾਬ ਦਾ ਹੈ। ਉਹ ਬਹੁਤ ਵੱਡਾ ਮੁਫਾਦ ਪ੍ਰਸਤ ਨੇ, ਉਹ ਆਪਣੇ ਮੁਫਾਦ ਵਾਸਤੇ ਕੁਝ ਵੀ ਕਰ ਸਕਦਾ ਹੈ। ਲਿਹਾਜ਼ਾ ਪਿਆਰਿਓ, ਇਸ ਚੀਜ਼ ਨੂੰ ਸੋਚਣ ਸਮਝਣ ਦੀ ਜ਼ਰੂਰਤ ਹੈ ਕਿ ਸਾਨੂੰ ਇਖਲਾਕੀ ਜਿੱਤ ਹੋਣੀ ਚਾਹੀਦੀ ਹੈ। ਤੁਸੀਂ ਜਿੱਤ ਗਏ ਸੀ ਤੇ ਤੁਹਾਨੂੰ ਤੇ ਹੱਥ ਕੀ, ਤੁਹਾਨੂੰ ਜੱਫੀਆਂ ਬਣਨੀਆਂ ਚਾਹੀਦੀਆਂ ਸੀ ਨਾ, ਪਰ ਨਹੀਂ, ਤੁਸੀਂ ਹਾਰ ਗਏ, ਇਖਲਾਕੀ ਤੌਰ ਤੇ ਹਾਰ ਗਏ। ਔਰ ਹਾਰ ਮੋਦੀ ਦੀ ਹੈ ਜੋ ਇੱਕ ਮਾਸੂਮ ਔਰ ਪਿਆਰੇ ਲੋਕਾਂ ਦੇ ਗਲ ਵਿੱਚ ਪਾ ਕੇ ਜਾ ਰਿਹਾ ਕਿ ਕੱਲ ਨੂੰ ਉਹ ਕਿਸ ਮੂੰਹ ਨਾਲ ਉਹਨਾਂ ਨਾਲ ਜਾ ਕੇ ਮਿਲਣਗੇ ਤੇ ਦੁੱਖ ਸੁੱਖ ਖੋਲਣਗੇ। ਪਿਆਰਿਓ, ਦਿਲਜੀਤ ਦੋਸਾਂਝ ਕੱਲ ਵੀ ਜ਼ਿੰਦਾਬਾਦ ਸੀ, ਅੱਜ ਵੀ ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਰਹੇਗਾ। ਜਿਹੜੀ ਉਹਨੇ ਗੱਲ ਕੀਤੀ ਹੈ ਕਿ ਅਸੀਂ ਬੜੇ ਭਰੇ ਪੀਤੇ ਹਾਂ, ਅੰਦਰ ਬਹੁਤ ਸਾਰੀਆਂ ਗੱਲਾਂ ਨੇ ਜੋ ਉਹਨੂੰ ਇਹਨਾਂ ਵੱਲੋਂ ਧਮਕੀਆਂ ਜਾ ਰਹੀਆਂ ਨੇ, ਜੋ ਸਟੇਟਮੈਂਟਸ ਇਹਨਾਂ ਨੇ ਪਾਸ ਕੀਤੀਆਂ ਨੇ। ਇਹਨਾਂ ਗੱਦਾਰਾਂ ਨੇ ਉਹਨੂੰ ਗੱਦਾਰ ਕਿਹਾ, ਇਹ ਆਪ ਗੱਦਾਰ ਨੇ। ਇਹ ਹਰ ਥਾਂ ਤੇ ਸਾਬਤ ਹੋ ਗਿਆ ਕਿ ਆਪ ਗੱਦਾਰ ਨੇ। ਲਿਹਾਜ਼ਾ ਸੱਜਣ ਪਿਆਰਿਓ, ਇਹ ਜਿਹੜਾ ਮੁਨਾਫਕਤ ਦਾ ਬਾਜ਼ਾਰ ਗਰਮ ਕੀਤਾ ਹੋਇਆ ਮੋਦੀ ਨੇ, ਉਹਦੇ ਉੱਤੋਂ ਥੋੜਾ ਜਿਹਾ ਪਰਦਾ ਚੁੱਕਿਆ ਦਿਲਜੀਤ ਦੋਸਾਂਝ ਨੇ। ਤੇ ਇਹਨਾਂ ਨੂੰ ਅੱਗ ਵੀ ਲੱਗੀ ਹੈ ਤੇ ਮਿਰਚਾਂ ਵੀ। ਤੇ ਇਹਨਾਂ ਮਿਰਚਾਂ ਤੇ ਅੱਗ ਨੂੰ ਇਹਦੇ ਵੱਲ ਹੀ ਵਾਪਸ ਤੋੜ ਦਿਓ। ਜਿਉਂਦੇ ਰਹੋ।